दौड़ी दौड़ी काकी का पता कर ला जन्नत गुल का बाहर काम लग गया कि पिछली बारी बारिश का पानी इत्थों पिया नुक्कर तो थले गया तो यह देखो यह दीवार चिरी गई सी ते सीमेंट असी लाया। बिस्मिल्लाहिर्रहमानिर्रहीम। अस्सलाम वालेकुम। उम्मीद करदी मेरे भैन भाई ठीक होंगे, अल्हम्दुलिल्लाह से भी ठीक। अल्लाह पाक थानू खुश रखे बात रखिए जी। अज दा व्लॉग करते हैं स्टार्ट। इमरान आ देखो बर्तन जेडे ना इन्हों इकट्ठे कर लिया सारे। हाँ जी, आ जेडे हैगे आ एक ऊपर देशकी आ सॉस पैन आ ते एक नीचे देशकी है। इमरान जेडे आ बर्तन ने अपने इस्तेमाल दे नहीं हैगे, एवें पए होए आ ते खलारा उन्ने ज्यादा पैंदा ते यही नाले पै पे उदा भी खराब होंदे पे। चलो जी ये जी बर्तन असी अज बेच के आवांगे क्योंकि साडे नाले है भी वजनी है कि वैसे ਇਹਦੇ ਦੋ ਦੁਪੱਟੇ ਅੰਮੀ ਦੇ ਆ ਚਾਰੋਂ ਤਰਫ ਪਿਕੋ ਕਰਨੀ ਆ। ਇਹਨਾਂ ਨਾਲ ਸੂਟ ਨਾਲ ਕਲਰ ਜਿਹੜਾ ਮੈਚ ਕਰੇ ਇੱਕ ਰੰਗ ਦੀ ਸਿਰਫ ਪਿਕ ਕਰਾਉਣੀ। ਅੱਛਾ ਚਾਹੇ ਨੀਲੇ ਚਾਹੇ ਸਕਿਨ ਕਲਰ ਦੀ ਕਰਦੀ ਤੇ ਇਹਦੇ ਵਿੱਚ ਵੀ ਜਿਹੜਾ ਕਲਰ ਤੁਹਾਨੂੰ ਅੱਛਾ ਲੱਗੇ ਨਾ ਮੈਚ ਕਰੇ ਸੋਹਣਾ ਲੱਗੇ ਉਹ ਇੱਕ ਸਿਰਫ ਸਾਡਾ ਕਰਨੀ ਆ ਪਿਕੋ। ओके हो गया ਸਾਦਾ ਪਿਕੋ। ਮੇਰੀ ਵੀ ਚਾਰੋਂ ਤਰਫ ਪਿਕੋ ਕਰਨੀ ਆ ਤੇ ਦੇਖ ਲੈਣ ਜਾਂ ਗੁਲਾਬੀ ਕਰ ਦੇਣ ਜਾਂ ਬਲੈਕ ਜਿਹੜੀ ਪੱਟੀ ਤੇ ਬਲੈਕ ਹੀ ਕਰ ਦੇਣ। ओके हो गया। ਲੱਥ ਜੂਗੀ। ਇਹਨੂੰ ਕੀ ਕਰਨਾ ਜन्नत गुल ਦੀ ਹੈ ਤੇ ਆ ਜन्नत ਗੁਲ ਦਾ ਹੈਗਾ ਬੋਡੀ ਸੂਟ ਜਿਹਾ ਤੇ ਆ ਨਾ ਬਟਨ ਇਹਦਾ ਖਰਾਬ ਆ ਤੇ ਤੁਸੀਂ ਤੇ ਚ ਬਟਨ ਨਾਲ ਲਵਾ ਦਿਓ ਇੱਕ ਹੀ ਲੱਗਣਾ ਬਸ। ਚਲੋ ਠੀਕ ਹੋ ਗਿਆ। ਆ ਲਾ ਦੂਗੇ ਨਾ ਇਸੇ ਨਿਸ਼ਾਨ ਦੇ। ਚਲੋ ਛਾਪਰ ਲੈ ਛਾਪਰ ਦੇ ਵਿੱਚ ਆ ਬਰਤਨ ਵੀ ਪਾ ਲਈਏ ਤੇ ਕੱਪੜੇ ਵੀ ਪਾ ਕੇ ਦੇ ਇਹਦੇ ਚ ਪਾ ਦੇ। ਲੋ ਜन्नत गुल ਵੀ ਜ਼ਿੱਦ ਕਰ ਰਹੀ ਹੈ ਕਿ ਮੈਨੂੰ ਨਾਲ ਲੈ ਕੇ ਜਾਓ। ਮੈਂ ਕਿਹਾ ਧੁੱਪ ਵਾ ਤੂੰ ਸਾੜੀ ਹਣਾ ਵਾ। ਹਾਂ ਪਹਿਲੇ ਮੇਰੇ ਕੋਲ ਸੀ ਨਾ ਤੇ ਫਿਰ ਮਹਾ ਇਹਦੀ ਪੜਾਈ ਤੇ ਰੋਣ ਲੱਗ ਗਈ। ਚਲ ਆ ਥੈਲਾ ਅੱਗੇ ਟੰਗ ਲੈਣਾ ਤੇ ਉਹ ਕੜਾਈ ਵੀ ਟੰਗ ਲੈਨੇ ਆ। ਕੜਾਈ ਚੱਕ ਕੇ ਲਿਆ। ਔਰ ਕਾਕੀ ਦੇ ਲਸਕਟ ਹਾਂਜੀ ਇੱਥੇ ਟੰਗ ਦੇ ਕੜਾਈ ਇਹ ਵਿੱਚ ਚੜੇਗੀ। ਆ ਸਟੈਂਡ ਦੇ ਨਾਲ ਨਹੀਂ ਹੜਦੀ ਸਟੈਂਡ ਦੇ ਨਾਲ ਇਦਾਂ 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 ਹੀ ਇਦਾਂ ਟੰਗ ਦੇ ਇੱਥੇ। ਇਹਦਾ ਮੂੰਹ ਅੱਗੇ ਨੂੰ ਕਰਨਾ ਪਿਛਲੀ ਸਾਈਡ ਕਾਲੀ ਹੈ ਕੱਪੜੇ ਨੂੰ ਲੱਗਦੀ ਹੈ। ਕੁਛ ਨਹੀਂ। ਅੱਛਾ ਚਲ ਕੋਈ ਨਹੀਂ ਲੱਗਣ ਦੇ ਉਹਦੇ ਨਾਲ ਨਹੀਂ ਲੱਗਦਾ। ਚਲੋ ਸਾਈਡ ਤੇ ਤੋਂ ਆ ਬੂਆ ਖੋਲ ਦਰਵਾਜ਼ਾ ਖੋਲ। ਤਿੰਨ ਪਤੀਲੇ ਢੱਕਣ ਵੀ ਹੈ ਸਾਰਿਆਂ ਦੇ ਇੱਕ ਇੱਕ। ਨਹੀਂ ਮੈਂ ਹਾਂ ਅੱਛਾ ਕਿੰਨੇ ਹੋ ਗਿਆ ਵਜ਼ਨ? 4 ਕਿਲੋ 10 ਗ੍ਰਾਮ। ਕੁਛ ਬਰਤਨ ਜੀ ਸਾਡੇ ਘਰ ਰਹਿ ਗਏ ਸੀ ਮੁਕੱਦਸ, ਨਾ ਤੂੰ ਮੈਨੂੰ ਢੱਕਣ ਦਿੱਤੇ ਤੇ ਨਾ ਹੀ ਉਹ ਚ ਅੰਡਾ ਫਰਾਈ ਕਰਨ ਨਾਲ ਦੇ ਦਿੱਤਾ। ਆਹ ਦੇਖੋ ਨਾ ਢੱਕਣਾ ਦੂਸਰਾ ਤੇ ਢੱਕਣੇ ਜਿਹੜੇ ਉਹ ਹਾਂਜੀ ਮੈਂ ਉੱਥੇ ਗਿਆ ਮੈਂ ਕਿਹਾ ਢੱਕਣ ਹੀ ਨਹੀਂ ਨਾਲ ਹੈਗੇ ਨਾ ਉਹ ਸੌ ਅੰਡਾ ਫਰਾਈ ਕਰਨ ਵਾਲਾ। ਆਪਾਂ ਪਾਕਥਨ ਦੇ ਦਿੰਨੀ ਹੈ ਤੇ माशाल्लाह जी अलहमदुल्ला घर तो मैं पहुंचा तो वापसी तो होंगे मैं भाभी ने गया सी आ कपड़े पहले वेख ला उस तो बाद मैं भाभी ने गया उन्होंने मैंने कोई चीज़ दी है बोझे की हैगा मीठे चावल। खैर बड़ा बुझे वैसे तू ये मिठे चावल ने उन्होंने पा के दिते कि चलो मुकद्दस शौक ना खाएगी। कपड़े चेक कर ला पिको शिको में सही करवाया उन्हें रखे सी बना के इफ्तारी वास्ते ਤੇ ਤੂੰ ਮੈਂ ਗਿਆ ਤੇ ਮੈਨੂੰ ਆ ਉਹਨਾਂ ਨੇ ਪਾ ਕੇ ਦੇ ਦਿੱਤੇ। ਜन्नत गुल जी माशाल्लाह ਸਕੂਨ ਨਾਲ ਸੁੱਤੀ ਹੋਈ ਹੈ। ਅੱਧੀ ਸੋ ਜਾਂਦੀ ਅੱਧੀ ਅੱਖਾਂ ਖੋਲ। ਹਾਂ ਹੁਣ ਚੁੱਪਣੀ ਇਹਨੂੰ ਨਹੀਂ ਦੇਣੀ ਠੀਕ ਹੈ ਨਾ ਛੜਾ ਦੇ ਐਸਤਾ ਐਸਤਾ ਕਰਕੇ ਦੋ ਕਿ ਦਿਨਾਂ ਤਿੰਨਾਂ ਦਿਨਾਂ ਚ। ਦੇਖ ਪਿਕੋ ਸਹੀ ਹੈ ਕਲਰ ਇਹਨੂੰ ਇਹ ਕਲਰ ਇਹ ਜਿਹੜਾ ਸੀ ਇਹ ਕਲਰ ਇਹਨੂੰ ਆ ਕਰਵਾਤਾ ਹਾਂਜੀ ਤੇ ਉਹ ਦੂਜਾ ਕੱਢ ਇਹਨੂੰ ਇਹਦਾ ਇਹ ਕਲਰ ਜਿਹੜਾ ਹੈਗਾ ਉਹ ਇਹ ਕਰਵਾ ਦਿੱਤੀ। ਇਹ ਹਲਕਾ ਨਹੀਂ नहीं वो उत्ते थले माल्टा कलर तदे हल्का लग रहा है वो कलर डार्क है। अच्छा ये भी हो गया। आ तेरे दुपट्टे नु माल्टा रंग दा करवा दिता यानी कि जेड़ा आ उत्ते रंग है ना आ हां जी ये आ करवाया इधर हुन रोशनी सही नजर आएगा देख ठीक है ते आ जन्नत गुल दी जेड़ी है रंपर है कि नु की कहंदे इंदी बॉडी सूट इन विट्टे च लगवा दिते। मुकद्दस की करन लगी हुन हैं कपड़े लाने लगी सी खलार मेथी जेनी मैं कहा उत्तों तो सुक गई थल्लों भी सुका गई। सुकी कोई नहीं अजे मेथी भी जी तां धोती है ਉਹ ਸਾਨੂੰ ਤੁਸੀਂ ਕਮੈਂਟ ਕੀਤਾ ਸਾਨੂੰ ਦੱਸਿਆ ਵੀ ਇਹ ਧੋਣੀ ਹੁੰਦੀ ਹੈ। ਹਾਂ ਇਵੇਂ ਸੁਕਾ ਦਿੱਤੀ ਤੇ ਹੁਣ ਫਿਰ ਦੁਬਾਰਾ ਸਿਸਟਰ ਇੱਕ ਨੇ ਕਮੈਂਟ ਕੀਤਾ ਸੀ ਕਿ ਭਾਈ ਮੈਂ ਤੁਸੀਂ ਮੇਥੀ ਧੋ ਕੇ ਪਾਈ ਹੈਗੀ ਪਰਾਤ ਦੇ ਵਿੱਚ ਤੇ ਉਹ ਫਿਰ ਮੈਂ ਸਵੇਰ ਮੁਕੱਦਸ ਨੂੰ ਪੁੱਛਿਆ ਤਾਂ ਮੁਕੱਦਸ ਕਹਿੰਦੀ ਨਹੀਂ ਧੋਤੀ ਤੇ ਫਿਰ ਜੀ ਇਹ ਧੋਤੀ ਹੈ ਧੋ ਕੇ ਹੁਣ ਸੁਕਾ ਰਹੇ ਆ ਫਿਰ ਪਰਾਤ ਤੇ ਪਾਵਾਂਗੇ। ਨਾਲ ਇੱਕ ਸਿਸਟਰ ਨੇ ਜੀ ਹੋਰ ਕਮੈਂਟ ਕੀਤਾ ਕਿ ਭਾਈ ਜਿਹੜੇ ਤੁਹਾਡੇ ਗਮਲੇ ਆ ਨਾ ਜਿਨ੍ਹਾਂ ਤੁਸੀਂ ਫੁੱਲ ਲਾਏ ਇਹਨਾਂ ਦੇ ਵਿੱਚ ਪਾਣੀ ਪਾਓ ਇਨਸ਼ਾਅੱਲਾ ਤਾਲਾ ਹੋ ਜਾਣਗੇ। ਲੇਕਿਨ ਮੈਂ ਤਾਂ ਹਿੰਮਤ ਹਾਰੀ ਬੈਠਾ ਸੀ ਜਿਵੇਂ ਸਿਸਟਰ ਨੇ ਕਿਹਾ ਹੈ ਨਾ ਤੇ ਜੀ ਅਸੀਂ ਇਨਸ਼ਾਅੱਲਾ ਤਾਲਾ ਇਹਨਾਂ 'ਚ ਪਾਣੀ ਪਾਉਂਦੇ ਹਾਂ ਤੇ ਜਦੋਂ ਤੱਕ अगले फुल असी नहीं ना लेंदे उद तक इन्हें पानी पाने जो हो गया तो हो गया नहीं हो तो फिर चेंज तो करना ही ने।
ਨਾਲੇ ਜੀ ਕਿਆਰੀਆਂ ਨੂੰ ਪਾਣੀ ਲਾ ਦਿੰਦੇ ਆ ਤਾਂ ਕਿ ਇਹਦੀ ਮਿੱਟੀ ਨਰਮ ਹੋ ਜਾਏਗੀ, ਫਿਰ ਗੋਡੀ ਕਰਾਂਗੇ ਤੇ ਫਿਰ ਇਹਦੇ ਵਿੱਚ ਕੋਈ ਚੀਜ਼ ਬੀਜਨੇ ਆ। ਸੁੱਕ ਗਏ ਕੱਪੜੇ ਜੰਨਤ ਬੋਲਦੇ ਗਿੱਲੇ ਕੱਪੜੇ ਨਾਲ ਜਨਤ ਕੋਲ ਦੇ ਲਾ ਕੇ ਰੱਖ ਲਈਏ ਤੇ ਸਾਰੇ ਹੈਗੇ ਨਵੇਂ ਆ ਤੇ ਫਿਰ ਧੁੱਪ ਦੇ ਵਿੱਚ ਨਾ ਰੰਗ ਖਿੱਚ ਜਾਣਾ, ਖਰਾਬ ਹੋ ਜਾਣਾ। ਮੁਕੱਦਸ ਮੈਨੂੰ ਬੋਤਲ ਨਹੀਂ ਲੱਭ ਰਹੀ, ਜਿਹੜੀ ਬੋਤਲ ਦਾ ਫੁਆਰਾ ਨਹੀਂ ਸੀ ਮੈਂ ਬਣਾਇਆ ਹਾਂਜੀ ਪੌਦਿਆਂ ਨੂੰ ਪਾਣੀ ਲਾਉਣ ਵਾਸਤੇ ਇਹਨਾਂ ਗਮਲਿਆਂ ਨੂੰ, ਉਹ ਬੋਤਲ ਕਿੱਥੇ? ਉਹਨਾਂ ਮੈਨੂੰ ਲੱਗਦਾ ਕੈਮਰਿਆਂ ਕਬਾੜ ਤੇ ਛੱਡੀ ਉਹ ਛੱਪੜ ਚ ਪਾ ਕੇ ਰੱਖੀ ਬੰਨ ਕੇ ਕੜਾਈ ਵਿੱਚ। ਆ ਲੱਭ ਗਈ ਹੈ, ਆ ਬੋਰਿਆਂ ਦੇ ਵਿੱਚ ਪਾ ਕੇ ਰੱਖੀ ਹੋਈ ਸੀ। ਠੀਕ ਹੈ ਨਾ, ਮੈਂ ਕਿਹਾ ਪੌਦਿਆਂ ਨੂੰ ਪਾਣੀ ਲਾ ਦਈਏ ਗਮਲਿਆਂ ਦੇ ਵਿੱਚ, ਜੇ ਫੁੱਲ ਹੋ ਪਏ ਤਾਂ ਹੋ ਪਏ, ਨਹੀਂ ਤਾਂ ਫਿਰ ਚੇਂਜ ਤਾਂ ਕਰਨਾ ਹੀ ਨੇ। ਅਲਹਮਦੁਲਿਲਾ ਜੀ ਪਾਣੀ ਸ਼ਾਣੀ ਤਾਂ ਮੈਂ ਲਾ ਦਿੱਤਾ ਜੀ ਇਹਨਾਂ ਸਾਰਿਆਂ ਨੂੰ, ਲੇਕਿਨ ਪਾਣੀ ਪਾਇਆ ਤਾਂ ਮਿੱਟੀ ਪੀ ਵੀ ਗਈ ਆ ਦੇਖੋ ਉਸ ਗਮਲੇ 'ਚ। तो मुकद्दस गमला रह गया, तू भी शौक पूरा कर ला। चलो देखने होंदे है कि नहीं, अल्लाह खैर करेगा। बाबा सर का पास पानी लाई, थोड़ा जना लाए। मैं तो इन्होंने थोड़ा थोड़ा होर पा दिए हैं। इन्हों की जी सानू समझ नहीं लग रही। अम्मी तो मुकद्दस ही पैरे कहते सी ये किसी दाल दूल इतने पानी गिराई दस कि दाल का कोई पौधा होया, लेकिन ये दाल का भी नहीं लग रहा। आप फुल इदा निकल रहे हैं जी, पता नहीं ये है की चीज़। अगर किसी को पता हो तो सानू जरूर दसिया जे कि किस चीज़ का पौधा है। वा बेल जी हैगी कोई। तो आ मैनूं तो लगता गाजर है या धनिया है, की पता नहीं। धनिया ये भी बड़ा वड्डा होया पिया जी। आ वेखो आ जी साडे कमरे च तपड़ी लगदी है, कपड़ा असीं लै आंदा सी तेनों इत्थे रख दिन्ने आ ते कड़वंजी जिहड़ी इहनूं हुण धो लैने आ, क्योंकि फिर ते घड़े छड़े रखांगे। घड़े तो जे अपने कोल है नहीं, कड़वंजी धोवांगे धो के फिर रखांगे, फिर उदां ही खराब हो जाएगी। मैं तो फिर जो घड़े ले आवांगे उदों ही धो लवांगे। हाँ, क्योंकि अगले घड़े तो खराब हो गए। हाँ अजे तो बड़ा कुछ करने वाला पिया, बस थोड़ा जिहा इंतजार कर ला। इंशाल्लाह थोड़े दिनों तक ना सारे घर की जी लुक है ना साढ़े दी चेंज हो जाएगी। इंशाल्लाह तुहानूं पसंद आएगा, मजीद पहले तो भी ज्यादा खूबसूरत लगेगा इंशाल्लाह। रंग बिरंगे जेडे रंग है ना, देखो रंग सोहणे रंग आपां ज्यादा भी नहीं करने तो थोड़े भी नहीं करने, सिंपल सादा आसान और खूबसूरत कार लगे, डिसेंट लगे, ब्रांडेड कार लगे, ब्रांडेड। ਇਹਨੂੰ ਵਧਣ ਨਹੀਂ ਦਿੰਦਾ ਦਰਖਤ ਨੇ, ਇਸ ਕਰਕੇ ਥਾਪਾ ਚ ਇਹ बेचारा पहले ਕਿਹੜਾ ਵਧਿਆ, ਇਹਨੇ ਕਿਹੜਾ ਸਾਨੂੰ 2 ਸਾਲਾਂ ਛਾਂ ਦੇਤੀ, ਇੱਕ ਮੰਜੀ ਦੀ ਛਾਂ ਤੇ ਨੇ ਬਣਾਈ ਨਹੀਂ। ਇਹਨੇ ਕੀ ਵਧਣਾ ਹੈ, ਵੈਸੇ ਹੀ ਕੋਡੂ ਦਾ ਕੋਡੂ ਰਹਿ ਜਾਣਾ ਦਰਖਤ। ਰੰਗੀਲੀ ਤੇ ਛਾਂ ਦਿੱਤੀ ਹੈ, ਰੰਗੀਲੀ ਵਾਸਤੇ ਤਾਂ ਛਾਂ ਉਹ ਵੀ ਧੁੱਪ ਆ ਜਾਂਦੀ ਹੈ ਰੰਗੀਲੀ ਤੇ। ਚਲੋ ਕਾਠੀ ਬੈਠਣ ਵਾਲੀ ਤੇ हाँ पहले जी धुप्पे पिया भी रंगीली मेरी गंदी हो गई सी बड़ी, फिर जी इहदे मैं टैंकी टापे चेंज करवाए तो थोड़ी इहदी रंग रूप इहदे ते आया, नहीं तो पहले कबाड़ ही लगदी सी। किन्ने साल 2 साल ते कोई एक रुपया भी नहीं लाया, तो फिर भी देख लो कि इन्ना चलदी रही है, चलदी रही है। 8 महीने ते मैं इंजन दा आयल ही नहीं चेंज करवाया। वो कारीगर मैनूं कहंदा यार ये चलदी किदां पई आ, इहदे विच तां आयल ही नहीं आएगा। मैं कहा यार अल्लाह चलाई आउंदा, देख ला साडी तो कोई औकात नहीं है, अल्लाह नूं पता सी कि माड़े बंदे ते चलदी रवे। हाँ इसे करके तो इन्ना हक बनदा वा कि इहदे ते थोड़ा खर्चा कीता जावे, इहनूं तैयार कीता जावे। हाँ खर्चा कीते नूं 4-5 महीने हो गए ते ओ देखो नवीं लगदी है। चलो टैंकी जिहड़ी ना ये नॉर्मल है, इहदे ते वजन रखी ना तो ये फिस जांदी है। दरअसल रोला ये है, महंगी टैंकी होंदी ना तो फिर नहीं सी फिसनी हो। अच्छा मेरी गल सुनो, ਤੇ ਇਹ ਦਾ ਆ ਰਹੀ ਹੈ, ਇਹਦਾ ਵੀ ਤਾਂ ਹੱਕ ਬਣਦਾ, ਇਹਨੂੰ ਵੀ ਕੱਪੜੇ ਮਿਲਣੇ ਚਾਹੀਦੇ ਆ, ਤੇ ਇਸ ਕਰਕੇ ਇਹਦੀ ਇਹ ਚੀਜ਼ ਨਾ ਕੱਪੜੇ ਆ ਲਾਓ ਉਹਦੇ ਨਾਲ ਦੀ ਗੱਲ ਨਹੀਂ। ਇਹਦੇ ਨਾਲ ਕੋਈ ਲੱਕੜੀ ਲਾਣੇ ਤੇ ਉੱਚੀ ਚਲੇ ਜਾਵੇਗੀ ਤੇ ਆ ਗਮਲੇ ਸ਼ਮਲੇ ਮੈਂ ਚੁੱਕ ਕੇ ਬਾਹਰ ਰੱਖਣਾ। ਮਟਰ ਨਹੀਂ ਹੁੰਦੇ, ਮਟਰ ਉਹਨਾਂ ਦੀਆਂ ਡਾਣੀਆਂ ਦੇ ਉੱਪਰ ਗੋਲ ਗੋਲ ਜੇ ਧਾਗੇ ਜਿਸ ਤਰ੍ਹਾਂ ਹੁੰਦੇ, ਇਹ ਉਸ ਤਰੀਕੇ ਦੀ ਹੈ। ਚਲ ਮੈਂ ਹੁਣ ਗਮਲੇ ਚੁੱਕ ਕੇ ਬਾਹਰ ਰੱਖ ਦੇਣਾ, ਕੁੰਡੀ ਧੋਵੀਏ ਹੈ। ਠੀਕ ਗਮਲੇ ਜੀ ਜਿਹੜੇ ਨਾ ਅੰਦਰੋਂ ਚੁੱਕ ਕੇ ਮੈਂ ਇੱਥੇ ਰੱਖ ਦਿੱਤੇ ਆ, ਇਹਨਾਂ ਨੂੰ ਪਾਣੀ ਲਾਣੇ। ਮੁਕੱਦਸ ਪਾਣੀ ਲੈਣ ਗਈ ਹੈ, ਜਿਹੜੀ ਜੀ ਤੇ ਸਾਡੀ ਮਿੱਟੀ ਪਈ ਸੀ ਨਾ ਕੱਲ ਜੀ, ਉਹ ਚੁੱਕ ਕੇ ਸਾਰੀ ਮੈਂ ਕਿੱਥੇ ਲਾਈ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ। ਆ ਮਿੱਟੀ ਥੋੜੀ ਮੈਂ ਰੱਖ ਲਈ ਹੈ, ਖੁੱਡੇ ਤੇ ਪਾਣੀ ਹੈ। ਆ ਦੇਖੋ ਜੀ ਬਾਰਿਸ਼ ਤੋਂ ਬਚਾਓ ਵਾਸਤੇ ਆ ਸਾਰੀ ਮੈਂ ਮਿੱਟੀ ਇੱਥੇ ਪਾਈ ਹੈ। ਨਾਲ ਮਿਸਤਰੀ ਲੱਗੇ ਸੀ, ਉਹਨਾਂ ਕੋਲ ਦੁਰਮਣ ਲਿਆ, ਦੁਰਮਣ ਲੈ ਕੇ ਜੀ ਮੈਂ ਸਾਰੀ ਕੁੱਟੀ ਹੈ। ਜ਼ਿਆਦਾ ਖਤਰਾ ਜੀ ਮੈਨੂੰ ਕਮਰੇ ਦੀ ਨਾ ਤੇ ਛਪਰੇ ਦੀ ਬੈਕ ਸਾਈਡ ਦੇ ਸੀ, ਇੱਥੇ ਵੀ ਮੈਂ ਸੁੱਟੀ ਹੈ, ਕਿਉਂਕਿ ਪਿਛਲੀ ਵਾਰੀ ਬਾਰਿਸ਼ ਦਾ ਪਾਣੀ ਇੱਥੋਂ ਪਿਆ ਨੁੱਕਰ ਤੋਂ ਤੇ ਥੱਲੇ ਗਿਆ ਤੇ ਇਹ ਦੇਖੋ ਇਹ ਦੀਵਾਰ ਚੀਰੀ ਗਈ ਸੀ ਤੇ ਉੱਤੇ ਸੀਮੈਂਟ ਅਸੀਂ ਲਾਇਆ। ਉੱਥੋਂ ਸ਼ੁਰੂ ਹੋਇਆ ਮੈਂ ਮਿੱਟੀ ਸੁੱਟਣੀ, ਇੰਜ ਕਰਕੇ ਸੁੱਟਦਾ ਆਇਆ ਤਾਂ ਕਿ ਪਾਣੀ ਥੱਲੇ ਉਤਰੇ ਤੇ ਇੰਜ ਕਰਕੇ ਜਾਵੇ।
ਇਹ ਦੇਖੋ ਸਾਰੀ ਉੱਚੀ ਕਰ ਦਿੱਤੀ ਦੀਵਾਰ। ਮੁਕੱਦਸ ਜੀ ਇੱਧਰ ਪਾਣੀ ਲਾਣਾ ਸ਼ੁਰੂ ਕਰਦਾ, ਚੰਗੀ ਤਰ੍ਹਾਂ ਪਾਣੀ ਲਾਈ ਇਹਨਾਂ ਨੂੰ। ਇਹ ਦੁਪਹਿਰ ਬੂਟੀ ਲੱਗੀ ਨਾ, ਇਹ ਦੁਪਹਿਰ ਬੂਟੀ ਫੁੱਟੇਗੀ ਨਾ, ਜਦੋਂ ਖਿਲੇਗੀ ਇਹਦੇ 'ਚ ਤੋੜ ਕੇ ਉਧਰ ਲਾ ਦੇਵਾਂਗੇ, ਬੜੇ ਸੋਹਣੇ ਫੁੱਲ ਲੱਗਣਗੇ। ਹੁਣ ਗਰਮੀ ਆ ਗਈ ਹੈ, ਗਰਮੀਆਂ ਦੇ ਫੁੱਲ ਨੇ। ਫੇਸਬੁੱਕ ਤੇ ਜੀ ਮੈਂ ਇੱਕ ਨਾ ਮਸ਼ਹੂਰੀ ਦੇਖਦਾ ਵਾਂ, ਉਹਦੇ ਤੇ ਦੱਸਦੇ ਹਨ ਵੀ ਘਾਹ ਜਿਹੜਾ ਨਾ 3 ਸੈਂਟੀਮੀਟਰ ਹੁੰਦਾ ਤੇ ਉਹਨੂੰ ਛੇਤੀ ਕੱਟਣਾ ਨਹੀਂ ਪੈਂਦਾ, ਕਟਾਈ ਨਹੀਂ ਕਰਨੀ ਪੈਂਦੀ ਤੇ ਬੜਾ ਨਰਮ ਤੇ ਸੌਫਟ ਹੁੰਦਾ ਹੈ। ਤੇ ਮੈਂ ਸੋਚ ਰਿਹਾ ਵੀ ਕੁਝ ਦਿਨਾਂ ਤੱਕ ਨਾ ਉਹ ਘਾਹ ਮੰਗਵਾ ਕੇ ਨਾ ਤੇ ਇੱਥੇ ਕਰਕੇ ਲਾ ਦੇਣਾ, ਤਾਂ ਕਿ ਬੰਦਾ 4 ਪਈ ਕੁਰਸੀ ਰੱਖ ਕੇ ਬੈਠੇ, ਕਿਉਂਕਿ ਅੰਦਰ ਜਿਹੜਾ ਨਾ ਅਜੇ ਤੱਕ ਕੋਈ ਮਹਿਮਾਨ ਮੇਲ ਆ ਜਾਂਦਾ ਨਾ ਤੇ ਬਿਠਾਉਣ ਦੀ ਅਜੇ ਤੱਕ ਜਗ੍ਹਾ ਨਹੀਂ ਹੈਗੀ, ਕਿਉਂਕਿ ਗਰਮੀ 'ਚ ਤੇ ਇੱਕ ਵਾਰ ਬੰਦਾ ਸੈਕਿੰਡ ਟਾਈਮ ਇੱਥੇ ਬੈਠ ਜਾਂਦਾ 4 ਪਾਈ ਕੁਰਸੀ ਰੱਖ ਕੇ। ਥੋੜੀ ਕਾਕੀ ਦਾ ਪਤਾ ਕਰ ਲੈ ਜੰਨਤ ਗੁੱਲ ਦਾ, ਆਪ ਬਾਹਰ ਕੰਮ ਲੱਗ ਗਿਆ ਕਿ ਰੂ ਨਾ ਪਵੇ, ਦੇਖ ਲੈ ਰੋ ਤਾਂ ਨਹੀਂ ਰਹੀ, ਕਿਉਂਕਿ ਉਹਨੂੰ ਵੀ ਨਾਲ ਦੇਖਣਾ ਹੈ ਨਾ ਜੀ। ਅਸੀਂ ਸਾਡੀ ਬੱਚੀ ਜਿਹੜੀ ਨਾ ਰੂ ਨਾ ਲੱਗ ਜਾਏ। ਸੁੱਤੀ ਪਈ ਹੈ ਮਾਸ਼ਾਅੱਲਾ ਜੀ, ਕੱਪੜਾ ਪਾ ਦਿੱਤਾ ਜੀ ਅਸੀਂ ਉੱਤੇ, ਮੱਖੀਆਂ ਬਹੁਤ ਆ ਰਹੀਆਂ ਸੀ, ਉੱਪਰ ਦੀ ਪਤਲੀ ਦੁਪੱਟਾ ਦਿੱਤਾ ਵਾ ਤਾਂ ਕਿ ਮੱਖੀਆਂ ਨਾ ਉੱਤੇ ਬੈਠੇ, ਕਿਉਂਕਿ ਮੱਖੀ ਜਿੱਦੇ ਬਣੀ ਨਾ ਤੇ ਫਿਰ ਥੋੜੀ ਦੀ ਨੀਂਦ ਖਰਾਬ ਹੋ ਜਾਂਦੀ ਹੈ। ਹਾਂ, ਨਾਲੇ ਗੱਤਾ ਸਿਰ ਥੱਲੇ ਪਿਆ ਆਪੇ ਮਾਸ਼ਾਅੱਲਾ ਸਿਰ ਵੀ ਬੈਠ ਜਾਏ। ਅਲਹਮਦੁਲਿਲਾ ਜੀ, ਅਸੀਂ ਕਿਆਰੀ ਜਿਹੜੀ ਨਾ ਸਾਫ਼ ਕਰਨੀ ਸ਼ੁਰੂ ਕਰ ਦਿੱਤੀ। ਪਹਿਲੇ ਬਹੁਤ ਜ਼ਿਆਦਾ ਗੰਦੀ ਲੱਗਣ ਦੀ ਸੀਗੀ, ਹੁਣ ਜਿੱਦਾਂ ਸਾਫ਼ ਕਰੀ ਜਾਂਦੇ ਨਾ ਕਿਆਰੀ ਉਦਾਂ ਸਾਫ਼ ਸੁਥਰੀ ਹੁੰਦੀ ਹੈ, ਸੋਹਣੀ ਲੱਗਣ ਦੀ। ਫਿਰ ਇਸ ਤੋਂ ਬਾਅਦ ਜਿਹੜਾ ਨਾ ਪਾਣੀ ਲਗਾਵਾਂਗੇ ਤਾਂ ਕਿ ਬੂਟੇ ਜਿਹੜੇ ਨਾ ਥੋੜੇ ਹੋਰ ਗਰੋਥ ਕਰਨਗੇ ਇਨਸ਼ਾਅੱਲਾ। ਇਹ ਵਾਲਾ ਬੂਟਾ ਦੇਖੋ ਬਿਲਕੁਲ ਖੁਸ਼ਕ ਹੋ ਕੇ ਉੱਪਰੋਂ ਟੁੱਟ ਗਿਆ ਤੇ ਨੀਚੇ ਜੜ੍ਹਾਂ 'ਚ ਦੁਬਾਰਾ ਸ਼ੁਰੂ ਹੋ ਗਿਆ, ਗਰੋਥ ਕਰਨੀ ਸ਼ੁਰੂ ਹੋ ਗਈ। ਇਹਦਾ ਨਾਂ ਨਹੀਂ ਪਤਾ ਹੈਗਾ ਕਿਹੜਾ ਬੂਟਾ ਵਾ। ਇਹ ਐਲੋਵੇਰਾ ਵੀ ਮਾਸ਼ਾਅੱਲਾ ਬਹੁਤ ਜ਼ਿਆਦਾ ਹੁੰਦਾ ਹੀ ਆ, ਤੇ ਇਹਦੇ ਵਿੱਚ ਵੀ ਨਾ ਇਹ ਦੇਖੋ ਪਰਪਲ ਜਾਮਨੀ ਜਿਹੇ ਰੰਗ ਦੇ ਨਾ ਫੁੱਲ ਨਿਕਲਣੇ ਸ਼ੁਰੂ ਹੋ ਗਏ, ਪਰ ਤੇ ਥੋੜਾ ਬਹੁਤ ਜਿਹਾ ਲੱਗਾ ਹੈ ਇਹ ਜਗ੍ਹਾ ਤੇ। ਅਲਹਮਦੁਲਿਲਾ ਜੀ, ਕਿਆਰੀ ਦੀ ਸਫਾਈ ਜਿਹੜੀ ਅਸੀਂ ਕਰ ਲਈ, ਗੋਡੀ ਵੀ ਕਰ ਲਈ ਆ, ਤੇ ਹੁਣ ਇਹਦੇ ਵਿੱਚ ਭਲ ਤੇ ਜਿਹੜਾ ਗੋਬਰ ਦਾ ਜਿਹੜਾ ਖੁਸ਼ਕ ਜਿਹਾ ਪਾਊਡਰ ਜਿਹਾ ਹੁੰਦਾ ਉਹ ਵਿੱਚ ਮਿਕਸ ਕਰਾਂਗੇ, ਤਾਂ ਕਿ ਨਾ ਕਿਆਰੀ ਸੋਹਣੀ ਹੋ ਜਾਏਗੀ ਔਰ ਗਰੋਥ ਕਰਨਗੇ ਪੌਦੇ ਵੀ। ਤੇ ਕਰਵੰਜੀ ਜਿਹੜੀ ਹੈ ਨਾ ਮੈਂ ਕਿਹਾ ਫਿਰ ਧੋ ਲਾਂਗੇ, ਪਰ ਫਿਲਹਾਲ ਜਿਹੜੀ ਨਾ ਮਿੱਟੀ ਲੱਗੀ ਹੋਈ ਇਹਨੂੰ ਝਾੜ ਲੈਣੇ, ਸਾਫ਼ ਸੁਥਰੀ ਹੋ ਜਾਏਗੀ ਨਾ ਤਾਂ ਸੋਹਣੀ ਲੱਗੇਗੀ। ਏਦਾਂ ਪਈ ਹੋਈ ਨਾ ਬੁਰੀ ਲੱਗਣ ਦੇਗੀ, ਕੜੇ ਆਣਗੇ ਤਾਂ ਉਦੋਂ ਧੋਵਾਂਗੇ। ਲਓ ਜੀ, ਫਰੇਮ ਜਿਹੜਾ ਨਾ ਇਸ ਪਹਿਲੇ ਤੁਹਾਨੂੰ ਪਤਾ ਕਿ ਕਮਰੇ 'ਚ ਕਲਰ ਸੀਗਾ, ਤੇ ਇਹ ਹੁੰਦਾ ਝੂਲਾ ਜਿਹੜਾ ਇਹਨਾਂ ਦਾ ਕੱਪੜਾ ਗਲ ਗਿਆ, ਤੇ ਝੂਲਾ ਜਿਹੜਾ ਸਾਨੂੰ ਨਾ ਬਾਈ ਹੁਣਾਂ ਨੇ ਦਿੱਤਾ ਸੀਗਾ ਉਹਦਾ ਦਾ ਫਿਰ ਲੈ ਕੇ ਰੱਖਿਆ। ਤੇ ਬਸ ਇਹ ਉਹਨਾਂ ਜੀ ਇਸ ਵਾਸਤੇ ਦਿੱਤਾ ਸੀ ਕਿ ਅੱਲਾਹ ਪਾਕ ਜਦੋਂ ਤੁਹਾਨੂੰ ਬੇਟਾ ਬੇਟੀ ਦੇਗਾ ਨਾ ਤੇ ਫਿਰ ਤੁਸੀਂ ਇਸਤੇਮਾਲ ਕਰਿਆ ਜੀ। ਉਦੋਂ ਚਾਂਸ ਹੀ ਨਹੀਂ ਸੀ ਜੰਨਤ ਗੁੱਲ ਦੇ, ਤੇ ਫਿਰ ਇਹ ਸਾਡੇ ਕੋਲ ਪਿਆ ਰਿਹਾ ਕਲਰ ਦੇ ਵਿੱਚ, ਕੱਪੜਾ ਸਾਰਾ ਖਰਾਬ ਹੋ ਗਿਆ, ਨਵਾਂ ਸੀ ਇਹ, ਬਾਹਰੋਂ ਬਾਈ ਉਹਨਾਂ ਨੂੰ ਆਇਆ ਸੀ, ਤੇ ਇਹਦਾ ਹੁਣ ਕੱਪੜਾ ਤਾਂ ਅਸੀਂ ਖਰਾਬ ਕੱਟ ਦਿੱਤਾ। ਅਗਰ ਇਹਦਾ ਕੱਪੜਾ ਮਿਲਦਾ ਹੋਵੇ ਤੇ ਸਭ ਭੈਣ ਭਾਈ ਨੇ ਸਾਨੂੰ ਕਮੈਂਟ ਕਰਕੇ ਦੱਸਣਾ ਕਿੱਥੋਂ ਮਿਲਦਾ ਹੋਵੇਗਾ, ਤੇ ਇਹ ਤੁਸੀਂ ਕਾਈਂਡਲੀ ਸਾਨੂੰ ਦੱਸ ਦਿਆ ਜੇ, ਤਾਂ ਕਿ ਅਸੀਂ ਇਹਦੇ ਉੱਤੇ ਨਵਾਂ ਕੱਪੜਾ ਚੜਾ ਕੇ ਨਾ ਤੇ ਇਸਤੇਮਾਲ ਕਰ ਸਕੀਏ। ਇਹ ਮਜ਼ਬੂਤ ਬਹੁਤ ਹੈਗਾ, ਮਜ਼ਬੂਤ ਚੀਜ਼ ਆ, ਸਿਰਫ ਇਹਦੇ ਨਾਲ ਇਹ 5-6 ਸਾਲ ਹੋ ਗਏ ਸਾਡੇ ਕੋਲ ਇਦਾਂ ਹੀ ਪਿਆ। ਲੇਕਿਨ ਆ ਦੇਖੋ ਨਾ ਰੇਲਾ ਹੈਗਾ, ਰੇੜ ਨਾ ਅੱਗੇ, ਇਹਨੂੰ ਸਿੱਧਾ ਕਰਨਾ, ਪਹਿਲੇ ਸਿੱਧਾ ਤਾਂ ਕਰ, ਦੇਖੋ ਸਿੱਧਾ ਉਹ ਸਿੱਧਾ ਨਹੀਂ ਹੈ, ਪਿੱਛੇ ਕਰਨਾ ਇਹਨੂੰ, ਅੱਲਾ ਦੀ ਬਦੀਏ। ਠਹਿਰ ਚੱਲ ਹੁਣ ਕਰ, ਖਿੱਚ ਇਸ ਤਰੀਕੇ ਖਿੱਚ, ਆ ਵੇਖ ਹੁਣ ਸਿੱਧਾ ਹੋ ਗਿਆ। ਇੰਜ ਕਰਕੇ ਇਹ ਜਗ੍ਹਾ ਤੇ ਟੇਕ ਲੱਗ ਜਾਂਦੀ ਆ, ਹਾਂ ਕੁਰਸੀ ਟੈਪ ਹੋ ਗਈ, ਜ਼ਬਰਦਸਤ ਹੋ ਜਾਏਗਾ। ਇਹ ਸਾਨੂੰ ਤੁਸੀਂ ਜ਼ਰੂਰ ਦੱਸਿਆ ਜੇ ਕਿ ਅਸੀਂ ਕਵਰ ਇਹਦਾ ਲੈ ਕੇ ਫਿਰ ਆਪਣੀ ਬੇਟੀ ਨੂੰ ਇਹਦਾ ਸੂਟ ਦਿਆ ਕਰਾਂਗੇ। ਨਾਲੇ ਮੁਕੱਦਸ ਕੋਈ ਕਮੈਂਟ ਆਇਆ ਜੀ YouTube ਫੈਮਿਲੀ ਨਾਲ ਸ਼ੇਅਰ ਕਰਨੇ ਚਾਹੀਦੇ ਹੈ, ਤੇ ਤੈਨੂੰ ਵੀ ਦੱਸਣਾ। एक सिस्टर ने जी कमेंट किया, मैंने आपसे ये कहना था कि आप जो पीछे दीवार है यानी कि वो किचन दी दीवार जी साडी, उसमें से छिपकलियाँ निकलेंगी, आप ना उसका कोई ना कोई हल करें तो आपकी मेहरबानी होगी। बहुत शुक्रिया सिस्टर ਤੁਹਾਡੀ ਮੁਹੱਬਤ ਦਾ, ਤੇ ਇਨਸ਼ਾਅੱਲਾ ਤਾਲਾ ਸੇ ਜੀ ਕੁਛ ਨਾ ਕੁਛ ਇਹਦਾ ਹੱਲ ਕਰਾਂਗੇ ਅਗਰ ਸਾਨੂੰ ਇਜਾਜ਼ਤ ਦੇ ਦਿੱਤੀ ਤਾਂ ਜਿਨ੍ਹਾਂ ਦੀ ਇਹ ਦੀਵਾਰ है। तो उसके अलावा जी एक सिस्टर ने कमेंट किया, भाई इमरान मेरे पास चूल्हा पड़ा है तो आप एड्रेस सेंड करें तो मैं आपको भेज देती हूँ, न्यू चूल्हा है। तो सिस्टर जरा है ना
ਉਹ ਇਨਸ਼ਾਅੱਲਾ ਤਾਲਾ ਹੁਣ ਕਮੈਂਟ ਕਰਨਗੇ ਨਾ ਤੇ ਫੌਰਨ ਉਹਨਾਂ ਨੂੰ ਰਿਪਲਾਈ ਕਰਾਂਗੇ ਤੇ ਦੇਖਾਂਗੇ ਕੀ ਹੁੰਦਾ ਕਿੱਦਾਂ ਦਾ। ਉਸ ਤੋਂ ਇਲਾਵਾ ਜੀ ਇੱਕ ਹੋਰ ਕਮੈਂਟ ਹੈ ਕਿ ਬਰਤਨ ਕੋ ਪੋਚਾ ਦੇ ਕੇ ਚੁੱਲ੍ਹੇ ਪਰ ਰੱਖਾ ਕਰੇ। ਬਰਤਨ ਨੂੰ ਪੋਚਾ ਜੀ ਅਸੀਂ ਪਹਿਲੇ ਦਿੰਦੇ ਸੀ ਤੇ ਹੁਣ ਕਿਉਂ ਨਹੀਂ ਦਿੰਦੇ? ਹੁਣ ਕਿਉਂ ਨਹੀਂ ਦਿੰਦੇ? ਹੁਣ ਇਸ ਵਾਸਤੇ ਨਹੀਂ ਦਿੰਦੇ, ਉਹ ਵੈਸੇ ਕਰ ਰਹੀ ਹੈ ਥੱਲੋਂ। ਨਹੀਂ ਕੋਈ ਵੀ ਬਰਤਨ ਹੈ ਪੋਚਾ ਕਿਉਂ ਨਹੀਂ ਦੇ ਰਹੀ ਤੂੰ ਅੱਜ ਕੱਲ? ਪੋਚਾ ਇਸ ਵਾਸਤੇ ਨਹੀਂ ਦੇ ਰਹੀ ਕਿਉਂਕਿ ਜਿਹੜਾ ਪੋਚਾ ਨਾ ਅਗਰ ਬਰਤਨ ਨੂੰ ਲੱਗਾ ਰਹਿ ਜਾਵੇ ਤਾਂ ਬਰਤਨ ਨਾ ਖਾ ਜਾਂਦੀ ਹੈ ਤੇ ਖਰਾਬ ਕਰ ਦਿੰਦੀ ਹੈ। ਹਾਂ ਬਰਤਨ ਨੂੰ ਜੀ ਹਲਕੇ ਹਲਕੇ ਨਾ ਸੁਰਾਖ ਹੋ ਜਾਂਦੇ ਹੈ, ਇਸ ਵਾਸਤੇ ਅਸੀਂ ਪੋਚਾ ਦੇਣਾ ਛੱਡ ਦਿੱਤਾ। ਹਾਂਜੀ ਮੇਰੀ ਜਿਹੜੀ ਕੜਾਈ ਮੈਂ ਉਹਨੂੰ ਪੋਚਾ ਲਗਾਉਂਦੀ ਸੀ ਨਾ, ਤੁਸੀਂ ਜਦੋਂ ਕਮੈਂਟ ਕੀਤਾ एक सिस्टर ने कमेंट किया कि आपके व्लॉग ना आया आज 8 बजे तक मैं आपका इंतजार करती रही। बहुत शुक्रिया मेरी सिस्टर, अल्लाह पाक तुहानू इसदा इज्जत देवे, सेहत देवे, कामयाबी देवे तुहाडी मोहब्बत दा। एक सिस्टर ने जी कमेंट किया कि भाई इमरान अम्मा जी को लाइट कलर दिया करें जी। अम्मा जी ने खुद ही सूट पसंद किया, फिर अम्मी है जेड़ा पसंद कर लेना उन्होंने खुशी सानू विच खुशी है, फिर असीं कहने चलो अम्मी जेड़ा तुहानू पसंद है वो लै लो। इस वास्ते जी अम्मी अपनी पसंद का लिया जेड़ा उन्होंने अच्छा लगा। और एक सिस्टर ने कमेंट किया कि जी भाईजान बच्ची को कॉटन की कैप बनाया करें। कॉटन की कैप सानू सिस्टर कैप असीं लब के थक गए, सानू कोई कैप ही नहीं लभी। कॉटन छड्ड के कोई भी लब जाती तो असीं फिलहाल ले लेंदे। पूरा शहर असीं घूमे, सानू किस हाँ फिर चूड़ियां होंदी जन्नत गोल दी लईयां ते जुत्ती एक छोटी। हाँ वही एक ही जोड़ा पसंद आया माशाअल्लाह जी। अम्मी जान भी नहा के ਜਿਹੜਾ ਨਾ ਫਰੈਸ਼ ਹੋ ਕੇ ਨਿਕਲ ਆਇਆ, क्योंकि अम्मी ਨੂੰ ਕਿਹਾ ਸੀ ਕਿ अम्मी ਤੁਹਾਡੀ ਤਬੀਅਤ ਜਿਹੜੀ ਨਾ 4-5 ਦਿਨ ਹੋ ਗਏ ਨਾਤੇ ਨੇ, ਤੁਸੀਂ ਨਹਾ ਲਓ ਤੇ ਫਰੈਸ਼ ਹੋ ਜਾਓਗੇ। ਤੇ ਮਾਸ਼ਾਅल्लाह ਹੁਣ ਠੀਕ ਹੋ ਗਏ, ਬੰਦ ਨਹੀਂ ਹੋ ਰਿਹਾ। यही कमेंट से ਜਿਹੜੇ ਤੁਸੀਂ ਸਾਡੇ ਨਾਲ ਸ਼ੇਅਰ ਕੀਤੇ ਬੰਦ ਨਹੀਂ ਹੋ ਰਿਹਾ। ਆ ਦਬਾ ਨਾ ਉਤੋਂ, ਆ ਬਟਨ ਦਬਾਏਂਗੀ ਤਾਂ ਬੰਦ ਹੋਏਗਾ। ਆ ਦਬਾਏ ਹਾਂ ਇਹਨੂੰ ਅੱਗੇ ਕਰ ਖਿੱਚ ਇੰਜ। ਇਹ ਚੀਜ਼ ਬੜੀ ਆਲਾ ਚੀਜ਼ ਹੈ, ਤੈਨੂੰ ਪਤਾ ਨਹੀਂ, ਇੰਪੋਰਟਡ ਚੀਜ਼ ਹੈ ਫਰੈਸ਼ ਹਾਲਤ ਦਾ। ਫਿਰ ਜੰਨਤ ਕੋਲ ਦੀ ਕੀ ਬਾਤਾਂ ਮੌਜਾਂ ਹੋ ਜਾਣੀਆਂ। ਜੰਨਤ ਨੇ ਇਹਦੇ ਆਰੇ ਲੱਗੇ ਹੋਏ। ਹਾਂ ਫਿਰ ਇੱਕ ਬੰਦਾ ਚਲੋ ਬਿਠਾ ਕੇ ਨਾ ਲੈ ਲੂ ਜਾਂਦਾ ਕਿਤੇ। ਚਲੋ ਜੀ ਹੁਣ ਜਿਹੜਾ ਹੈ ਨਾ ਇਹਦੇ ਵਿੱਚ ਅਸੀਂ ਪਾ ਲੈਨੇ ਆ ਭਲ ਕਹਿ ਰਹੇ ਹਾਂ ਆਲੀ ਖੁਸ਼ਕ ਗੋਬਰ ਕਿਆਰੀ ਦੇ ਵਿੱਚ, ਫਿਰ ਰੇਤ ਪਾਉਂਦੇ ਆ ਤੇ ਇਹਨੂੰ ਤਿਆਰ ਕਰ ਦਿੰਦੇ ਆ। ਪਾਣੀ ਸ਼ਾਣੀ ਬਾਅਦ ਚਲਾ ਦੇਵਾਂਗੇ। ਇਹਨੂੰ ਕੀ ਕਹਿੰਦੇ? ਇਹ ਆਲੀ ਹੈਗੀ ਖੁਸ਼ਕ ਗੋਬਰ। मौसम जी अज माशाल्लाह जी बिल्कुल साफ सी दोपहर नूं, ते हुण इन्ने सारे बदल बन गए। आ देखो कोई इधर काले चिट्टे इदां दा, आ परली साइड तो नीला आसमान है ते सूरज भी बदलों दे विच छुपया होया जी। आ देखो माशाल्लाह जी अल्हम्दुलिल्लाह। हुण जी हांडी दा भी टाइम हो गया ते हांडी जेहड़ी बना लैने, नाले फिर सारी दा भी टाइम होने वाला वा। थोड़ी देर दे विच गरम गरम ताज़ा हांडी होएगी, नाल गरम गरम रोटी होएगी ते शुक्र है। बनाने में की लगी है जी मूंगी मसर की दाल बनाने लगी है, जी है ना छेती बन जाती है। इस करके मिर्चा वगैरह भी धो के हर चीज़ मसाले सारा कुछ कोल रख लिया वा, तो हम बस भुनी ला के अल्हम्दुलिल्लाह जी। इमरान में खाना शाना दे दिता सी इफ्तारी टाइम, तो असी जो ना सानू भुख नहीं हैगी, इस करके असी ना इस टाइम जो ना खाना खा रहे। मेरी तो रोटी खाधी गई है तो अम्मा जी हुण बैठे खाना खान। यकीन करो कि जो मूंगी मसर की दाल है ना बहुत मज़ेदार मैं बनाई है। तो मैं जो सरसों के तेल च दाल पकाई तो दाल तक के ये ना लसन तो हरी मिर्चा एक सिर्फ कट के बरीक बरीक तो तड़का लाया तो इन्ना यकीन करो मज़ेदार दाल है। जिथे जी अज मैं 2 रोटियां खाने से अज 3 खा गया सी, यानी कि इन्नी मज़ेदार दाल बनी सी माशाअल्लाह। हाँ माशाअल्लाह अल्हम्दुलिल्लाह। इस दे नाल जी आई दा व्लॉग दा इत्थे एंड करदे आ। उम्मीद करदी मेरे भैन भाइयों नूं साडा आई दा व्लॉग पसंद है। साडे चैनल लाइक करो, शेयर करो, सब्सक्राइब करो और अपनी फैमिली जरूर शेयर करो। अल्लाह पाक तुहानूं खुश रखे, आबाद रखे, अपना और अपनी फैमिली दा बहुत ज़्यादा ख्याल रखियो। अल्लाह हाफिज़, अल्लाह निगहबान। और कहंदी मैनूं भी विखा दो, देख लो जन्नत, देख लो अपनी आंटियां नूं, अंकल नूं, सब नूं।